अस्सलाम वालेकुम। अच्छा जी, अंदर करन दे पैसे अलग, बाहर कड्ढन दे पैसे अलग। जो तुसीं समझदे पे हो ना, इदां दी कोई गल नहीं हैगी। एंटी करप्शन ने अंदर वाड़न दा ते बाहर कड्ढन दा मुकदमा भी दर्ज कर लिया वा। फैसलाबाद दी कैटल मार्केट नियामू आने दे विच एक अनोखा फ्राड सामने आया वा, जेड़ा उत्थे दे ठेकेदार ते उत्थे दी इंतजामिया मिली भगत नाल करदी पई सी। छोटा जानवर अगर तुसीं अंदर वाड़ना वा, ਉਹਦੇ ਇਹਨਾਂ ਨੇ ਰੁਪਈਏ ਚਾਰਜ ਕਰਨੇ ਆ ਜੀ 200 ਤੇ ਵੱਡੇ ਜਾਨਵਰ ਦਾ 1000, ਜਦੋਂ ਕਿ ਸਰਕਾਰੀ ਕੀਮਤ ਹੈਗੀ ਆ ਵੱਡੇ ਜਾਨਵਰ ਦੀ 500 ਤੇ ਛੋਟੇ ਜਾਨਵਰ ਦੀ 100 ਤੇ ਸਿਰਫ ਇੱਕ ਟਾਈਮ ਦੀ ਇਹ ਫੀਸ ਹੈਗੀ ਆ। ਬਾਹਰ ਕੱਢਣ ਦੀ ਕੋਈ ਫੀਸ ਨਹੀਂ, ਲੇਕਿਨ ਇਹ ਅੰਦਰ ਵਾੜਨ ਦੀ ਅਲੱਗ ਲੈ ਰਹੇ ਆ, ਬਾਹਰ ਕੱਢਣ ਦੀ अलग लै रहे हैं। यानी कि वड्डे जानवर का 1000 रुपया लै रहे हैं, छोटे जानवर का 200 लै रहे हैं। हुण जरा तुसीं समझना, एक व्यापारी मुल्तानों आया वा 100 डंगर लैके। किन्ने डंगर लैके? 100 डंगर लैके। उन्हें जो 100 डंगर अपना वड्डा अंदर वाड़ना वा तो उन्हें 1 लाख रुपया सिक्का राजुल वक्त अदा कर देना वा बाहर ठेकेदार साहब नूं कि सर ए लै लो तो असीं अपना जानवर हुण अंदर वाड़न लगे। फिर बाहर कड्ढण दे अलग पैसे लैने इन्हां ने। ਇਹ ਤਾਂ एंटी करप्शन ਦਾ अल्लाह भला करे। ਉੱਥੇ ਜਿਹੜਾ ਸਰਕਲ ਅਫੀਸਰ ਲੱਗਾ ਹੋਇਆ ਵਾ ਰਾਸ਼ਦ ਮਹਿਮੂਦ, ਉਹਦਾ ਅੱਲਾ ਭਲਾ ਕਰੇ, ਜਿਨੇ ਵਪਾਰੀਆਂ ਦੀ ਗੱਲ ਸੁਣ ਲਈ ਤੇ ਵਪਾਰੀਆਂ ਨੇ ਫਿਰ ਐਂਟੀ ਕਰਪਸ਼ਨ ਦੇ ਹੱਕ ਵਿੱਚ ਨਾਅਰੇ ਵੀ ਲਾਏ। ਇਹਨਾਂ ਨੇ ਜਦੋਂ ਇਨਕੁਆਇਰੀ ਕੀਤੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਗਿਆ ਕਿ ਵਾਕਈ ਇਹ ਪੈਸੇ ਅੰਦਰ ਵਾੜਨ ਦੇ ਅਲੱਗ ਲੈਣ ਡੇ ਆ, ਬਾਹਰ ਕੱਢਣ ਦੇ ਅਲੱਗ ਲੈ ਰਹੇ ਆ। ਹੁਣ ਜਰਾ ਆਪਾਂ ਇੱਕ ਵਾਰੀ FIR ਪੜ੍ਹ ਲਈਏ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸਲ ਹਕਾਇਕ ਕੀ ਆ। ਫਿਰ ਇੱਕ ਗੱਲ ਹੋਰ ਮੈਂ ਦੱਸਣੀ ਆ ਜਿਹੜੀ ਸ਼ਾਇਦ एंटी करप्शन ਨੂੰ ਵੀ ਹਲੇ ਨਾ ਪਤਾ ਹੋਵੇ, ਤੇ ਇੱਕ ਵਾਰੀ ਉਸ ਗੱਲ ਦੀ ਵੀ ਇਨਕੁਆਇਰੀ ਕਰ ਲੈਣ। ਹੋ ਸਕਦਾ ਵਾ ਇੱਕ ਪਰਚਾ ਇਹਨਾਂ ਨੂੰ ਅਲੱਗ ਤੋਂ ਦੇਣਾ ਪੈ ਜਾਵੇ। ਇਹ ਕਹਿੰਦੇ ਜੀ ਫੈਸਲਾਬਾਦ ਐਂਟੀ ਕਰਪਸ਼ਨ ਨੂੰ ਇੱਕ ਸ਼ਿਕਾਇਤ ਮਸੂਲ ਹੁੰਦੀ ਆ, ਜਿਹਦੇ ਵਿੱਚ ਪਤਾ ਲੱਗਦਾ ਵਾ ਕਿ ਨਿਆਮੂ ਆਣੇ ਦੀ ਜਿਹੜੀ ਮੰਡੀ ਆ ਨਾ, ਉੱਥੇ ਜਿਹੜੀ ਫੀਸ ਹੈ ਨਾ ਉਹ ਜ਼ਿਆਦਾ ਵਸੂਲ ਕੀਤੀ ਜਾ ਰਹੀ ਆ। ਜਦੋਂ ਕਿ ਅਸਲ ਫੀਸ ਹੈਗੀ ਆ ਵੱਡੇ ਜਾਨਵਰ ਦੀ 500 ਰੁਪਇਆ, ਜਦੋਂ ਕਿ ਛੋਟੇ ਜਾਨਵਰ ਦੀ ਹੈਗੀ 100 ਰੁਪਇਆ। ਠੇਕੇਦਾਰ ਮਲਕ ਜ਼ਹੀਰ ਤੇ ਵਿਸ਼ਾਲ ਖਾਨ ਸਰਕਾਰੀ ਅਫਸਰਾਨ ਔਰ ਅਫੀਸ਼ਲ ਦੇ ਨਾਲ ਮਿਲ ਕੇ ਅੰਨੀ ਪਾਈ ਜਾ ਰਿਹਾ। ਹਫਤੇ ਦਾ ਲੱਖਾਂ ਰੁਪਇਆ, ਮਹੀਨੇ ਦਾ ਕਰੋੜਾਂ ਰੁਪਇਆ ਖੁਰਦ-ਬੁਰਦ ਕਰਕੇ ਤੇ ਘਰ ਜਾ ਰਿਹਾ ਵਾ। ਗਰੀਬ ਆਦਮੀ, ਗਰੀਬ ਵਪਾਰੀ ਜ਼ਲੀਲੋ ਖਵਾਰ ਹੋ ਰਿਹਾ। ਲਿਹਾਜ਼ਾ ਇਨਕੁਆਇਰੀ ਦੇ ਵਿੱਚ ਇਹ ਗੱਲ ਸਾਬਤ ਹੋ ਗਈ, ਇਹਨਾਂ ਤੇ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ। ਇਹ ਗੱਲ ਇੱਥੇ ਮੁੱਕ ਗਈ। ਹੁਣ ਆਓ ਉਸ ਗੱਲ ਵਾਲੇ ਪਾਸੇ ਜਿਹੜੀ FIR ਦੇ ਵਿੱਚ ਨਹੀਂ ਲਿਖੀ ਹੋਈ, ਮੈਂ ਤੁਹਾਨੂੰ ਦੱਸਣ ਲੱਗਾ ਵਾਂ। ਕੈਟਲ ਮਾਰਕੀਟ ਦੇ ਵਿੱਚ ਜਿਹੜੇ ਡੰਗਰ ਚਲੇ ਜਾਣੇ ਅੰਦਰ, ਉਹਨਾਂ ਨੇ ਜਦੋਂ ਉੱਥੋਂ ਪਾਣੀ ਪੀਣਾ ਵਾ, ਉਸ ਪਾਣੀ ਦੇ ਪੈਸੇ ਅਲੱਗ ਵਸੂਲ ਕੀਤੇ ਜਾਣੇ ਆ। ਉਹਨਾਂ ਨੇ ਜਿਹੜੇ ਮਸਜਿਦ 'ਤੇ ਆਉਣਾ ਵਾ, ਜਿਹੜੇ ਟਰੱਕ 'ਤੇ ਆਉਣਾ ਵਾ, ਉਹਦੇ ਪੈਸੇ ਅਲੱਗ ਵਸੂਲ ਕੀਤੇ ਜਾਣੇ ਆ। ਫਿਰ ਇੱਥੇ ਗੱਲ ਨਹੀਂ ਖਲੋਤੀ, ਜਿਹੜੀ ਟਰੱਕ ਦੇ ਅੰਦਰ ਪਰਾਲੀ ਪੈਣੀ ਆ, ਜਿਹੜਾ ਟਰੱਕ ਦੇ ਅੰਦਰ ਬੂਰਾ ਪੈਣਾ ਵਾ, ਉਹ ਮੂੰਹ ਮੰਗੇ ਦਾਮੋ। ਯਾਨੀ ਕਿ ਜਿੰਨੇ ਪੈਸੇ ਠੇਕੇਦਾਰ ਨੇ ਉੱਥੇ ਦੀ ਇੰਤਜ਼ਾਮੀਆਂ ਨੇ ਮੰਗਣੇ ਆ, ਉਹਨੇ ਉਹਨਾਂ ਵਿਚਾਰਿਆਂ ਨੂੰ ਦੇਣੇ ਪੈਣੇ ਆ, ਕਿਉਂਕਿ ਬਾਹਰੋਂ ਕੋਈ ਸ਼ੈ ਅੰਦਰ ਆ ਨਹੀਂ ਸਕਦੀ। ਪੱਠਿਆਂ ਵਾਲਾ ਜਿਹੜਾ ਉੱਥੇ ਬੈਠਾ ਹੋਇਆ ਨਾ, ਉਹਨੇ ਆਪਣੀ ਇਜਾਰਾਦਾਰੀ ਬਣਾਈ ਹੋਈ ਆ, ਉਹਨੇ ਪੱਠੇ ਆਪਣੀ ਕੀਮਤ 'ਤੇ ਦੇਣੀ ਆ। ਯਾਨੀ ਕਿ ਉੱਥੇ ਕੱਲਾ ਕੱਲਾ ਮਾਫੀਆ ਆਪਣੇ ਆਪਣੇ ਰੰਗ ਦੇ ਵਿੱਚ ਬੈਠਾ ਹੋਇਆ। ਇੱਕ ਤਾਂ ਠੇਕੇਦਾਰ ਵਾਲਾ ਮਾਫੀਆ ਨਾ, ਠੇਕੇਦਾਰ ਨੇ ਅੱਗੇ ਮਾਫੀਆ ਦੇ ਬੱਚੇ ਦਿੱਤੇ ਹੋਏ ਆ, ਯਾਨੀ ਕਿ ਨਿੱਕੇ ਨਿੱਕੇ ਠੇਕੇਦਾਰ ਪੈਦਾ ਕੀਤੇ ਹੋਏ ਆ। ਪਾਣੀ ਦਾ ਅਲੱਗ ਠੇਕੇਦਾਰ, ਪੱਠਿਆਂ ਦਾ ਅਲੱਗ ਠੇਕੇਦਾਰ, ਪਾਰਕਿੰਗ ਦਾ ਅਲੱਗ ਠੇਕੇਦਾਰ, ਪਰਾਲੀ ਦਾ ਅਲੱਗ ਠੇਕੇਦਾਰ। ਇੰਨੇ ਠੇਕੇਦਾਰ ਬਣਾ ਕੇ ਗਰੀਬ ਵਪਾਰੀਆਂ ਨੂੰ ਲੁੱਟਣ ਦਾ ਇੱਕ ਤਰੀਕਾ ਬਣਾਇਆ। ਮੈਂ ਗੌਰਮੈਂਟ ਨੂੰ ਕਹਾਂਗਾ ਕਿ ਇਹ ਜਿਹੜੇ ਤੁਹਾਡੇ ਸਰਕਾਰੀ ਅਫਸਰ ਔਰ ਅਫੀਸ਼ਲ ਇਹਦੇ ਵਿੱਚ ਸ਼ਾਮਲ ਨੇ, ਇਹਨਾਂ ਦੇ ਖਿਲਾਫ ਤੁੰਨ ਕੇ ਕਾਰਵਾਈ ਕੀਤੀ ਜਾਵੇ, ਤਾਂ ਕਿ ਆਇੰਦਾ ਕੋਈ ਗਰੀਬ ਵਪਾਰੀ ਨੂੰ ਲੁੱਟਣ ਦਾ ਸੋਚੇ ਵੀ ਨਾ। ਤੇ ਗੱਲ ਇੱਥੇ ਨਾ ਛੱਡਿਓ, ਇਹਨੂੰ ਚੈੱਕ ਕਰਿਓ ਕਿ ਕਿੰਨੇ ਅਰਸੇ ਤੋਂ ਇਹਨਾਂ ਨੇ ਲੁੱਟ ਮਾਰ ਦਾ ਬਾਜ਼ਾਰ ਜਿਹੜਾ ਨਾ ਇਹ ਤੱਤਾ ਕੀਤਾ ਹੋਇਆ ਸੀ। ਬਹੁਤ ਸ਼ੁਕਰੀਆ।